ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਬਲਤੇਜ ਬੰਨੂ ਜੀ ਦੱਸਣਗੇ ਕਿ ਪੰਜਾਬ ਭਰ ਦੇ ਵਿੱਚ ਜਾਂ ਹੋਰ ਭਾਰਤ ਦੀਆਂ ਖਬਰਾਂ ਕੀ ਨੇ, ਉਸ 'ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਮਨਦੀਪ ਸਿੰਘ ਤੇ ਸਰਬਜੀਤ ਕੌਰ ਸੈਨੋਜ਼ੇ ਤੋਂ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ, ਤਲਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਬੇਕਰਸਫੀਲਡ, ਗੁਰਦੀਪ ਸਿੰਘ ਬਿਰਦੀ, ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ, ਜੁਬਾ ਸਿਟੀ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ, ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ। ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਬੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਸਭ ਤੋਂ ਪਹਿਲਾਂ ਇੱਕ ਖਬਰ ਹੈਗੀ ਆ ਕਿ ਭਾਜਪਾ ਕਾਨੂੰਨ ਬਣਾ ਕੇ ਤੇ ਮੰਦਿਰ ਉਸਾਰ ਸਕਦੀ ਹੈ। ਜੀ ਇਹ ਚਰਚਾ ਜਿਹੜੀ ਹੈ ਜੀ ਉਹ ਫੇਰ ਦੋ ਵਜ੍ਹਾ ਕਰਕੇ ਪਿਛਲੇ ਦਿਨਾਂ ਤੋਂ ਛਿੜੀ ਹੈ। ਇੱਕ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਸੁਪਰ ਮੈਜੋਰਿਟੀ ਦੇ ਵਿੱਚ ਸਰਕਾਰ ਆ ਜਾਣੀ ਭਾਰਤੀ ਜਨਤਾ ਪਾਰਟੀ ਦੀ। ਸੁਪਰੀਮ ਕੋਰਟ ਨੇ ਟਿੱਪਣੀਆਂ ਕੀਤੀ ਸੀਗੀ, ਇੱਕ ਟਿੱਪਣੀ 2 ਦਿਨ ਪਹਿਲਾਂ ਉਹਨੇ ਇਹ ਗੱਲ ਕਹੀ ਸੀ ਕਿ ਸਾਰੀਆਂ ਧਿਰਾਂ ਜਿਹੜੀਆਂ ਨੇ ਇਹਦੇ ਨਾਲ ਸੰਬੰਧਿਤ ਰਾਮ ਭੂਮੀ ਜਿਹੜਾ ਵਿਵਾਦ ਹੈ ਇਹਦੇ ਨਾਲ ਸੰਬੰਧਿਤ ਧਿਰਾਂ ਸਿਰ ਜੋੜ ਕੇ ਬੈਠਣ ਤੇ ਆਪਸ ਦੇ ਵਿੱਚ ਫੈਸਲਾ ਕਰਨ। ਜੇ ਕੋਈ ਫੈਸਲਾ ਨਹੀਂ ਕਰ ਸਕਦੀਆਂ ਤਾਂ ਉਹਨਾਂ ਨੇ, ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ, ਫਿਰ ਅਸੀਂ ਆਪਣਾ ਸਾਲਸੀ ਜਿਹੜਾ ਜੀ ਇਹਦੇ ਵਿੱਚ ਨਿਯੁਕਤ ਕਰ ਸਕਦੇ ਹਾਂ, ਜਿਹੜਾ ਕਿ ਇਹ ਵਿਵਾਦ ਦਾ ਹੱਲ ਜਿਹੜਾ ਉਹ ਕੱਢੂਗਾ। ਇਦੋਂ ਪਹਿਲਾਂ ਕਿ ਧਿਰਾਂ ਜਿਹੜੀਆਂ ਸੀਗੀਆਂ ਇਹ ਸਿਰ ਜੋੜ ਕੇ ਬੈਠਣ, ਕੋਈ ਸਮਝੌਤਾ ਜਿਹੜਾ ਜੀ ਉਹ ਕਰਨ। ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਉਣ ਵਾਲੇ ਸੁਬਰਾਮਣੀਅਮ ਸਵਾਮੀ ਭਾਰਤੀ ਜਨਤਾ ਪਾਰਟੀ ਜਿਹੜੇ ਆਗੂ ਨੇ, ਜਿਹੜਾ ਉਹਨਾਂ ਦਾ ਬਿਆਨ ਆ ਗਿਆ, ਉਹ ਬੜਾ ਕੁਝ ਜਿਹੜਾ ਜੀ ਉਹ ਕਹੀ ਜਾਂਦਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਰਾਮ ਮੰਦਿਰ ਦੇ ਉੱਤੇ ਜੇ ਸਾਰੀਆਂ ਧਿਰਾਂ ਦੇ ਵਿਚਾਲੇ ਗੱਲ ਨਾ ਬਣੀ ਤਾਂ ਅਸੀਂ ਸੰਸਦ ਦੇ ਵਿੱਚ ਕਾਨੂੰਨ ਲਿਆ ਕੇ ਇਹ ਮੰਦਿਰ ਅਗਲੇ ਸਾਲ 18 ਦੇ ਵਿੱਚ ਜਿਹੜਾ ਜੀ ਉਹ ਬਣਾ ਦੇਵਾਂਗੇ। ਇਹਦਾ ਮਤਲਬ ਇਹ ਕਿ ਅਜੇ ਧਿਰਾਂ ਜੁੜੀਆਂ ਨਹੀਂ, ਬੈਠੀਆਂ ਨਹੀਂ। ਏਦਾਂ ਦਾ ਜਿਹੜਾ ਜੀ ਉਹ ਬਿਆਨ ਦੇਣਾ ਉਹ ਕਾਫੀ ਕੁਝ ਜਿਹੜਾ ਜੀ ਕਲੀਅਰ ਕਰ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਕਿਸ ਪਾਸੇ ਵੱਲ ਨੂੰ ਇਸ ਇਸ਼ੂ ਦੇ ਉੱਤੇ ਸੋਚ ਰਹੀ ਹੈ। ਇੰਤਜ਼ਾਰ ਜਿਹੜਾ ਹੈਗਾ ਜੀ ਉਹ ਇਸੇ ਗੱਲ ਦਾ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚ ਹੁਣ ਜਦੋਂ ਸਰਕਾਰ ਆ ਗਈ ਹੈ ਤਾਂ ਉੱਥੋਂ ਰਾਜ ਸਭਾ ਦੇ ਮੈਂਬਰ ਜਿਹੜੇ ਆਉਣਗੇ 18 ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਦੇ ਆਉਣਗੇ ਤੇ ਰਾਜ ਸਭਾ ਦੇ ਵਿੱਚ ਬਹੁਮਤ ਆਉਣ ਤੋਂ ਬਾਅਦ ਜਿਹੜਾ ਜੀ ਇਸ ਮਸਲੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਕਾਨੂੰਨ ਜਿਹੜਾ ਉਹ ਲਿਆ ਕੇ 18 ਦੇ ਵਿੱਚ ਜਿਹੜਾ ਜੀ ਇਹ ਮੰਦਿਰ ਬਣਾਊਗੀ ਤਾਂ ਕਿ 19 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਹਦੇ ਵਿੱਚ ਇਹਨੂੰ ਜਿਹੜਾ ਉਹ ਭੁਨਾਇਆ ਜਾ ਸਕੇ। ਇਹਦਾ ਜਿਹੜਾ ਜੀ ਸੁਬਰਾਮਣੀਅਮ ਸਵਾਮੀ ਹੋਰਾਂ ਦਾ ਬਿਆਨ ਜਿਹੜਾ ਉਹ ਇਸ ਗੱਲ ਦੀ ਪੁਸ਼ਟੀ ਇੱਕ ਕਿਸਮ ਦੇ ਨਾਲ ਕਰ ਰਿਹਾ ਕਿ ਕਿਸ ਪਾਸੇ ਵੱਲ ਨੂੰ ਸੈਂਟਰ ਦੀ ਸਰਕਾਰ ਜਾਊਗੀ। ਬਿਲਕੁਲ, ਜਿਹੜਾ ਇਹਨਾਂ ਦਾ ਏਜੰਡਾ ਆ ਉਹ ਲਾਗੂ ਕਰਨ ਵੱਲ ਨੂੰ ਜਾ ਰਹੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਹਾਰ ਚੁੱਕੇ ਨੇ, ਪਹਿਲੇ ਜਿਹੜੀ ਰਾਜ ਸੱਤਾ ਪਾਰਟੀ ਸੀਗੀ ਉਹ ਹਾਰ ਚੁੱਕੀ ਆ ਤੇ ਉਹਨਾਂ ਦੇ ਜਿਹੜੇ ਸਾਬਕਾ ਮੰਤਰੀ ਆ 46, ਉਹਨਾਂ ਦੀ ਸੁਰੱਖਿਆ ਹੈ ਜਿਹੜੀ ਉਹ ਘਟਾ ਦਿੱਤੀ ਗਈ ਆ, ਪਰ ਬਾਦਲਾਂ ਦੀ ਜਿਉਂ ਦੀ ਤਿਉਂ। ਇਹਦੇ ਵਿੱਚ ਜਿਹੜੇ ਬਹੁਤੇ ਮੰਤਰੀ ਸ਼ਾਮਲ ਨੇ ਜੀ 46 ਦੇ ਵਿੱਚ, ਜਿਹੜੇ ਧਾੜ ਲਈ ਫਿਰਦੇ ਸੀਗੇ ਜੀ ਇਹਨਾਂ ਸਿਕਿਉਰਿਟੀ ਵਾਲਿਆਂ ਦੀ ਸਭ ਤੋਂ ਵੱਧ ਜਿਹੜੀ ਹੈ ਜੀ ਬਾਦਲਾਂ ਤੋਂ ਬਾਅਦ ਉਹ ਸਿਕੰਦਰ ਸਿੰਘ ਮਲੂਕਾ ਦੇ ਕੋਲੇ ਸੀਗੀ ਜੀ ਇਹ ਸਿਕਿਉਰਿਟੀ। 31 ਸਿਕਿਉਰਿਟੀ ਵਾਲੇ ਜਿਹੜੇ ਜੀ ਉਹਦੀ ਸੁਰੱਖਿਆ ਦੇ ਵਿੱਚ ਲੱਗੇ ਹੋਏ ਸੀਗੇ। ਹੁਣ ਜਿਹੜੇ ਆ ਜੀ ਉਹਦੇ ਤੋਂ 25 ਵਾਪਸ ਹੋ ਗਏ ਨੇ। ਜਿਹੜੇ ਸਰਕਾਰੀ ਵਹੀਕਲ ਸੀਗੇ ਉਹ ਵੀ ਉਹਦੇ ਤੋਂ ਜਿਹੜਾ ਜੀ ਉਹ ਵਾਪਸ ਲੈ ਲਿਆ। ਜਿਹੜੇ ਬਾਕੀ ਮੰਤਰੀ ਨੇ ਜੀ ਉਹਨਾਂ ਤੋਂ ਵੀ ਜਿਹੜੀ ਇਹ ਸੁਰੱਖਿਆ ਵਾਪਸ ਲਈ ਗਈ ਆ। ਤੋਤਾ ਸਿੰਘ ਕੋਲੇ 31 ਸੀਗੇ ਜੀ, 19 ਵਾਪਸ ਲੈ ਲਏ ਨੇ, 2 ਰਹਿ ਗਏ ਨੇ। ਬਾਦਲਾਂ ਦੇ ਜਿਹੜੇ ਜਵਾਈ ਜੀ ਆਦੇਸ਼ ਪ੍ਰਤਾਪ ਸਿੰਘ, ਉਹਨਾਂ ਕੋਲੇ 14 ਸੀਗੇ, 10 ਵਾਪਸ ਲੈ ਲਏ ਆ, 4 ਉਹਦੇ ਕੋਲੇ ਰਹਿ ਗਏ ਆ। ਦਲਜੀਤ ਸਿੰਘ ਚੀਮਾ, ਚੂਨੀ ਲਾਲ ਭਗਤ, ਸੁਰਜੀਤ ਸਿੰਘ ਰੱਖੜਾ, ਸਰਜੀਤ ਕੁਮਾਰ ਜਾਣੀ, ਮਦਨ ਮੋਹਨ ਮਿੱਤਲ, ਸੋਹਣ ਸਿੰਘ ਠੰਡਲ, ਇਹਨਾਂ ਸਾਰਿਆਂ ਤੋਂ ਜਿਹੜੀ ਹੈ ਜੀ ਇਹ ਸੁਰੱਖਿਆ ਵਾਪਸ ਲਈ ਗਈ ਆ। ਹੁਣ 1-1, 2-2 ਜਿਹੜੇ ਆ ਜੀ ਇਹਨਾਂ ਦੇ ਕੋਲੇ ਸਿਰਫ ਸੁਰੱਖਿਆ ਵਾਲੇ ਰਹਿ ਗਏ ਆ। ਦੂਜੇ ਪਾਸੇ ਜਿਹੜੇ ਸਨ ਐਂਡ ਡੈਡ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਰੀ, ਕੱਲ ਵੀ ਉਹ ਬਠਿੰਡੇ ਤੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਦੌਰੇ ਤੇ ਸੀਗੇ। ਉਹਨਾਂ ਦੇ ਕੋਲੇ Z+ ਸੁਰੱਖਿਆ ਹੈ ਔਰ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਜੀ ਉਹ ਅਜੇ ਤੱਕ ਨਹੀਂ ਘਟਾਈ ਗਈ। ਔਰ ਖਾਸ ਤੌਰ ਦੇ ਉੱਤੇ ਜਿਵੇਂ
ਭੁੱਖਣ ਭਾਣੇ, ਮੀਂਹ, ਗਰਮੀ, ਠੰਡ ਦੇ ਵਿੱਚ ਪੁਲਿਸ ਵਾਲੇ ਖੜੇ ਰਹਿੰਦੇ ਸੀ ਜਿੱਥੇ ਰੂਟ ਲੱਗਿਆ ਹੋਇਆ, ਜਿੱਥੋਂ ਦੀ ਉਹਨਾਂ ਨੇ ਜਾਣਾ ਡੰਡੇ ਫੜ ਕੇ, ਉਹ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਖੜੇ ਰਹੇ। ਜਿਹੜੇ SSP ਨੇ ਬਠਿੰਡਾ ਦੇ, ਉਹ ਕਹਿੰਦੇ ਕਿ ਜਿਹਨੂੰ Z+ ਸੁਰੱਖਿਆ ਮਿਲੀ ਹੁੰਦੀ ਆ ਉਹਨਾਂ ਦੇ ਵਾਸਤੇ ਰੂਟ ਜਿਹੜਾ ਜੀ ਉਹ ਲੱਗਣਾ ਤੈਅ ਹੁੰਦਾ। ਹੁਣ ਜਦੋਂ ਇੱਥੇ ਪੰਜਾਬ ਦੇ ਵਿੱਚੋਂ VIP ਕਲਚਰ ਖਤਮ ਕਰਨ ਦੀ ਗੱਲ ਜਿਹੜੀ ਹੈ ਜੀ ਉਹ ਆਖੀ ਗਈ ਆ, ਜਿਹੜੇ ਇਹ ਸਾਬਕਾ ਮੰਤਰੀ ਨੇ ਉਹਨਾਂ ਤੋਂ ਸਿਕਿਉਰਿਟੀ ਵਾਪਸ ਲਈ ਗਈ ਹੈ, ਤੇ ਅਜੇ ਤੱਕ ਜਿਹੜੀ ਉਹ ਬਾਦਲ ਜਿਹੜੇ ਨੇ ਦੋਨੋਂ, ਉਹਨਾਂ ਤੋਂ ਸੁਰੱਖਿਆ ਕਿਉਂ ਨਹੀਂ ਘਟਾਈ ਗਈ, ਇਹ ਕੁਝ ਸਵਾਲ ਜਿਹੜੇ ਆ ਜੀ ਉਹ ਉੱਠ ਕੇ ਖੜੇ ਹੋਣੇ ਸ਼ੁਰੂ ਹੋਏ ਨੇ। ਜੀ ਜ਼ਰੂਰ ਉੱਠਣਗੇ ਜੀ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਤੇ ਉਹਨਾਂ ਨੇ ਹੁਣ ਕਿਹਾ ਕਿ ਹੁਣ ਪਾਰਟੀ ਸੰਵਿਧਾਨ ਦੇ ਮੁਤਾਬਕ ਹੀ ਪੰਜਾਬ ਦੀ ਕਾਰਜਕਾਰਨੀ ਬਣਾਊਗੀ। ਨਹੀਂ, ਇਹ ਜਿਹੜੇ ਹੁਣ ਆਗੂ ਨੇ ਜੀ ਉਹ ਸ਼ਾਇਦ ਇਹਨਾਂ ਗੱਲਾਂ ਨੂੰ ਮਹਿਸੂਸ ਕਰ ਰਹੇ ਨੇ ਕਿ ਗਲਤੀਆਂ ਜਿਹੜੀਆਂ ਉਹ ਕਿੱਥੇ ਹੋਈਆਂ ਨੇ। ਇਹਦਾ ਮਤਲਬ ਇਹ ਹੈ ਜੀ ਕਿ ਉਹਨਾਂ ਦਾ ਸਵਾਲ ਹੀ ਆਪਣੇ ਆਪ ਦੇ ਵਿੱਚ ਜਵਾਬ ਹੈ ਕਿ ਹੁਣ ਸੰਵਿਧਾਨ ਦੇ ਮੁਤਾਬਕ ਜਿਹੜੀ ਹੈ ਜੀ ਉਹ ਆਪ ਦੀ ਪੰਜਾਬ ਦੀ ਕਾਰਜਕਾਰਨੀ ਜਿਹੜੀ ਆ ਉਹ ਬਣੂਗੀ। ਇਹ ਕਿਹਾ ਗਿਆ ਜੀ ਕਿ ਜਦੋਂ ਤੱਕ ਇਹਦੇ ਦੀ ਜਿਹੜੀ ਬਾਡੀ ਹੈ ਉਹ ਬਣ ਕੇ ਸੰਵਿਧਾਨ ਦੇ ਮੁਤਾਬਕ ਤਿਆਰ ਨਹੀਂ ਹੋ ਜਾਂਦੀ, ਉਦੋਂ ਤੱਕ ਜਿਹੜੀ ਚੋਣ ਪ੍ਰਚਾਰ ਕਮੇਟੀ ਆ ਉਹ ਪਾਰਟੀ ਦੀਆਂ ਸਰਗਰਮੀਆਂ ਚਲਾਊਗੀ। ਇਹਦੀ ਕਮੇਟੀ ਦੀ ਅਗਵਾਈ ਜਿਹੜੀ ਹੈ ਜੀ ਉਹ ਭਗਵੰਤ ਮਾਨ ਹੋਰਾਂ ਦੇ ਹੱਥ ਹੈ। ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਬਲਜਿੰਦਰ ਕੌਰ, ਕੁਲਤਾਰ ਸਿੰਘ, ਅਮਨ ਅਰੋੜਾ, ਹਰਜੋਤ ਸਿੰਘ ਬੈਂਸ, ਗੁਰਪ੍ਰੀਤ ਸਿੰਘ ਵੜੈਚ, ਸਾਰੇ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨੇ। ਜਿਹੜੇ ਮੀਟਿੰਗ ਹੈ ਜੀ ਜਿੱਤੇ ਤੇ ਹਾਰੇ ਉਹਨਾਂ ਦੀ ਜਿਹੜੀ ਲਾਈ ਗਈ ਆ, ਉਹਦੇ ਵਿੱਚ ਇਸ ਗੱਲ ਦੇ ਉੱਤੇ ਜਿਹੜਾ ਜੀ ਉਹ ਵਿਚਾਰ ਕੀਤਾ ਗਿਆ ਕਿ ਇਹਨੂੰ ਸੰਵਿਧਾਨ ਦੇ ਮੁਤਾਬਕ ਦੁਬਾਰਾ ਤੋਂ ਜਿਹੜਾ ਜੀ ਉਹ ਸੈਟਅਪ ਕੀਤਾ ਜਾਵੇ। ਹੁਣ ਜਿਹੜੇ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਇਹ ਮੀਟਿੰਗ ਲਾਈ ਗਈ ਦੁਬਾਰਾ, ਫਿਰ ਇਹਦੇ ਵਿੱਚ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਹੋਰੀ ਸ਼ਾਮਲ ਨਹੀਂ ਹੋਏ, ਜਿਨ੍ਹਾਂ ਤੋਂ ਬਿਨਾਂ ਪੱਤਾ ਨਹੀਂ ਸੀ ਹਿਲਦਾ ਪਹਿਲਾਂ ਜੀ। ਹੁਣ ਉਹ ਇਸ ਮੀਟਿੰਗ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨਹੀਂ ਹੋਏ। ਜਿਹੜੇ ਕਨਵੀਨਰ ਨੇ ਪੰਜਾਬ ਦੇ ਗੁਰਪ੍ਰੀਤ ਸਿੰਘ ਵੜੈਚ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਮੀਟਿੰਗ ਦੇ ਵਿੱਚ ਜਿਹੜੀ ਹੈ ਜੀ ਇਹ ਮੁੱਦਾ ਉੱਠਿਆ ਕਿ ਜ਼ੋਨਲ ਇੰਚਾਰਜ ਕਮੇਟੀਆਂ ਭੰਗ ਕਰਕੇ ਜ਼ਿਲ੍ਹਾ ਪੱਧਰੀ ਇਕਾਈਆਂ ਜਿਹੜੀਆਂ ਜੀ ਉਹ ਬਣਾਈਆਂ ਜਾਣਗੀਆਂ, ਤੇ ਇਹਦੇ ਵਿੱਚ ਸਮੂਹਕ ਰੂਪ ਦੇ ਵਿੱਚ ਸਾਰੇ ਪੰਜਾਬੀ ਹੋਣਗੇ। ਇਹਦੇ ਵਿੱਚ ਕੋਈ ਵੀ ਦਿੱਲੀ ਦਾ ਜਿਹੜਾ ਵਿਅਕਤੀ ਆ ਇਹਨਾਂ ਕਮੇਟੀਆਂ ਦੀ ਅਗਵਾਈ ਨਹੀਂ ਕਰੂਗਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੋਸ਼ੀ ਦੀ। ਸਦਾ ਹੀ ਵੈਸੇ ਤਾਂ ਖਬਰਾਂ ਦੇ ਵਿੱਚ ਰਹਿੰਦੇ ਆ, ਪਰ ਕਿਸੇ ਨਾ ਕਿਸੇ ਕਾਰਨ ਕਰਕੇ ਹੁਣ ਵੀ ਖਬਰਾਂ 'ਚ ਆ। ਉਸ ਦੇ ਘਰ ਮੂਹਰੇ ਕਾਂਗਰਸੀਆਂ ਨੇ ਭੰਗੜੇ ਪਾਏ। ਜੀ ਜਦੋਂ ਇਹ ਚੋਣਾਂ ਹੋ ਰਹੀਆਂ ਸੀਗੀਆਂ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਇਹ ਐਲਾਨ ਕੀਤਾ ਸੀਗਾ ਵੀ ਜੇ ਤੁਸੀਂ ਜੋਸ਼ੀ ਨੂੰ ਹਰਾ ਦਿਓ ਤੇ ਇੱਥੇ ਉਹਦੇ ਘਰ ਦੇ ਨੇੜੇ ਆ ਕੇ ਮੈਂ ਜਿਹੜਾ ਜੀ ਉਹ ਭੰਗੜਾ ਪਾਊਂਗਾ ਤੁਹਾਡੇ ਨਾਲ। ਕੱਲ ਐਕਚੁਅਲੀ ਜਦੋਂ ਨਵਜੋਤ ਸਿੰਘ ਸਿੱਧੂ ਹੋਰੀ ਇੱਥੇ ਗਏ ਨੇ ਅੰਮ੍ਰਿਤਸਰ ਦੇ ਵਿੱਚ, ਜਿਹੜੇ ਆ VIP ਕਲਚਰ ਦੀ ਆਪਾਂ ਗੱਲ ਕਰਦੇ ਹਾਂ ਜੀ, ਉਹਨੂੰ ਤਾਂ ਜਿਹੜਾ ਜੀ ਸਵਾਲੀਆ ਚਿੰਨ੍ਹ ਉਹਦੇ ਉੱਤੇ ਲੱਗਿਆ ਰਿਹਾ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹਨਾਂ ਦੇ ਸਾਥੀ ਸਨ ਜੀ ਉਹ ਏਅਰਪੋਰਟ ਦੇ ਉੱਤੇ ਪਹੁੰਚ ਗਏ। ਉੱਥੇ ਜਿਹੜੇ ਪੈਸੰਜਰ ਸੀਗੇ ਉਹਨਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਜਿਹੜੇ ਸਿਕਿਉਰਿਟੀ ਜ਼ੋਨ ਹੁੰਦੇ ਨੇ ਉਹਨਾਂ ਦੀ ਕਿਸੇ ਨੇ ਪਰਵਾਹ ਨਹੀਂ ਕੀਤੀ। ਸਾਰੇ ਦੇ ਸਾਰੇ ਜਿਹੜੇ ਜੀ ਉੱਥੇ ਜਬਰੀ ਵੜ ਗਏ ਅੱਗੋਂ ਉਹਨਾਂ ਨੂੰ ਅਗਲਵਾਂਢੀ ਲੈਣ ਦੇ ਵਾਸਤੇ। ਏਅਰਪੋਰਟ ਤੋਂ ਲੈ ਕੇ ਸ਼ਹਿਰ ਤੱਕ ਟ੍ਰੈਫਿਕ ਜਿਹੜਾ ਸੀ ਉਹ ਜਾਮ ਰਿਹਾ। ਜਿਹੜੀ ਅਨਿਲ ਜੋਸ਼ੀ ਹੋਰਾਂ ਦੇ ਘਰ ਦੇ ਨੇੜੇ ਇੱਕ ਜਿਹੜੀ ਆਰਜ਼ੀ ਸਟੇਜ ਬਣਾਈ ਹੋਈ ਸੀ, ਉਹਦੇ ਉੱਤੇ ਲੋੜ ਤੋਂ ਵੱਧ ਲੋਕ ਚੜ੍ਹ ਗਏ, ਸਾਰੇ ਭੰਗੜਾ ਪਾਉਣ ਲੱਗ ਪਏ। ਇਹ ਨਵਜੋਤ ਸਿੰਘ ਸਿੱਧੂ ਦੇ ਨਾਲ ਸਟੇਜ ਟੁੱਟ ਗਈ ਔਰ ਸਟੇਜ ਦੇ ਵਿੱਚੋਂ ਕੱਢ ਲਿਆ ਗਿਆ ਜਿਹੜੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਸੀਗਾ ਜੀ, ਪਰ ਲੋਕ ਜਿਹੜੇ ਸੀਗੇ ਉਹਨਾਂ ਦਾ ਭੰਗੜਾ ਪਾਉਣਾ ਜਾਰੀ ਰਿਹਾ। ਇਸ ਖੇਤਰ ਦੇ ਵਿੱਚ ਜਿਹੜਾ ਜੀ ਘੰਟਿਆਂ ਬੱਧੀ ਟ੍ਰੈਫਿਕ ਜਾਮ ਰਿਹਾ। ਲੋਕਾਂ ਨੂੰ ਅਲਟਰਨੇਟਿਵ ਜਿਹੜੇ ਰੂਟ ਸੀ ਉਹ ਲੈਣੇ ਪਏ। ਅਲਟਰਨੇਟਿਵ ਰੂਟ ਦੇ ਉੱਤੇ ਜਾਮ ਲੱਗਣ ਦੀ ਵਜ੍ਹਾ ਕਰਕੇ ਜਿਹੜੇ ਸੀਗੇ ਜੀ ਉਹ ਲੋਕਾਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਅਨਿਲ ਜੋਸ਼ੀ ਹੋਰੀ ਜਿਹੜੇ ਜੀ ਉਹ ਚੇਲੇ ਸਨ ਨਵਜੋਤ ਸਿੰਘ ਸਿੱਧੂ ਹੋਰਾਂ ਦੇ। ਉਹੀ ਉਹਨਾਂ ਨੂੰ ਸਿਆਸਤ ਦੇ ਵਿੱਚ ਲਿਆਏ ਸੀ। ਉਹਨਾਂ ਨੇ ਸਿਆਸਤ ਦੇ ਕੁਝ ਜਿਹੜੇ ਉਹ ਗੁਰ ਸਿਖਾਏ ਸੀਗੇ, ਪਰ ਉਹਨਾਂ ਦੇ ਸੰਬੰਧਾਂ ਦੇ ਵਿਚਾਲੇ ਇੱਕ ਕੁੜੱਤਣ ਜਿਹੜੀ ਜੀ ਉਦੋਂ ਆ ਗਈ ਜਦੋਂ ਇੱਕ ਪੁਲਿਸ ਅਧਿਕਾਰੀ ਨੂੰ ਅੰਮ੍ਰਿਤਸਰ ਦੇ ਵਿੱਚੋਂ ਤਬਦੀਲ ਕਰਾਉਣ ਦੇ ਵਾਸਤੇ ਮੁੱਖ ਮੰਤਰੀ ਦੇ ਕੋਲੇ ਪਹੁੰਚ ਕੀਤੀ ਗਈ ਸੀ। ਉਸ ਵੇਲੇ ਸਿੱਧੂ ਤੇ ਲక్ష్ਮੀਕਾਂਤ ਚਾਵਲਾ ਪੁਲਿਸ ਅਧਿਕਾਰੀ ਦੇ ਸਮਰਥਨ ਦੇ ਵਿੱਚ ਖੜੇ ਹੋ ਗਏ, ਜਦੋਂ ਕਿ ਜਿਹੜਾ ਜੋਸ਼ੀ ਸੀਗਾ ਜੀ ਉਹ ਦੂਜੇ ਪਾਸੇ ਖੜਾ ਹੋ ਗਿਆ। ਔਰ ਐਸੀ ਇਹ ਕੁੜੱਤਣ ਜਿਹੜੀ ਸੀ ਉਹ ਵਧੀ। ਇਹ ਕੁੜੱਤਣ ਜਿਹੜੀ ਆ ਉਹ ਕੱਲ ਪੈਂਦੇ ਭੰਗੜਿਆਂ ਦੇ ਵਿੱਚ ਵੀ ਦੇਖੀ ਜਾ ਸਕਦੀ ਸੀ ਜੀ। ਤੇ ਅੱਗੇ ਆਪਾਂ ਸਿੱਧੂ ਦੀ ਗੱਲ ਕਰੀਏ, ਸਿੱਧੂ ਦੇ ਸ਼ੋਅ ਦੀ ਗੱਲ ਕਰੀਏ ਕਿ ਕਾਫੀ ਦਿਨਾਂ ਤੋਂ ਮਸਲਾ ਪਟ ਰਿਹਾ ਸੀਗਾ ਇਹ, ਤੇ ਹੁਣ ਲੱਗਦਾ ਕਿ ਉਹਨਾਂ ਨੂੰ ਹਰੀ ਝੰਡੀ ਮਿਲ ਜਾਊਗੀ। ਇਹ ਐਕਚੁਅਲੀ ਅਜੇ ਦੇਖੋ ਆਫੀਸ਼ੀਅਲੀ ਤੌਰ ਦੇ ਉੱਤੇ ਤਾਂ ਹਰੀ ਝੰਡੀ ਜਿਹੜੀ ਉਹ ਨਹੀਂ ਮਿਲੀ।
ਪਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਐਡਵੋਕੇਟ ਜਨਰਲ ਨੇ ਅਤੁਲ ਨੰਦਾ, ਉਹਨਾਂ ਨੇ ਜਿਹੜਾ ਜੀ ਅਜੇ ਗੈਰ ਰਸਮੀ ਤੌਰ ਦੇ ਉੱਤੇ ਇਹ ਗੱਲ ਜਿਹੜੀ ਹੈ ਜੀ ਉਹ ਦੱਸ ਦਿੱਤੀ ਆ ਕਿ ਟੈਲੀਵਿਜ਼ਨ ਦੇ ਉੱਤੇ ਜਿਹੜਾ ਉਹ ਕਾਮੇਡੀ ਸ਼ੋਅ ਕਰਦੇ ਨੇ, ਇਹਨੂੰ ਹਾਜ਼ਰੀ ਨੂੰ ਲਾਭ ਵਾਲੇ ਅਹੁਦੇ ਸੰਬੰਧੀ ਨਿਯਮਾਂ ਦੀ ਉਲੰਘਣਾ ਨਹੀਂ ਕਿਹਾ ਜਾ ਸਕਦਾ ਜੀ। ਇਹ ਜਿਹੜੀ ਉਹਨਾਂ ਨੇ, ਕਿਉਂਕਿ ਉਹਨਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੰਗੀ ਸੀ ਰਾਏ, ਉਹਨਾਂ ਨੂੰ ਅਜੇ ਇਹ ਰਾਏ ਜਿਹੜੀ ਆ ਉਹਨਾਂ ਨੇ ਪਹੁੰਚਾਉਣੀ ਆ। ਤੇ ਉਦੋਂ ਪਹਿਲਾਂ ਉਹਨਾਂ ਨੇ ਇਹ ਗੱਲ ਜਿਹੜੀ ਇਸ਼ਾਰਾ ਕੀਤਾ ਕਿ ਇਸ ਮੁੱਦੇ ਦੇ ਉੱਤੇ ਮੁੱਖ ਮੰਤਰੀ ਹੋਰਾਂ ਦੇ ਨਾਲ ਉਹਨਾਂ ਦੀ ਚਰਚਾ ਹੋਈ ਆ, ਉਹਨਾਂ ਨੇ ਇਸ ਮਾਮਲੇ ਤੇ ਕੁਝ ਸਵਾਲ ਪੁੱਛੇ ਸੀਗੇ, ਉਹਨਾਂ ਨੇ ਕਿਹਾ ਕਿ ਮੈਂ ਇਹਨਾਂ ਸਵਾਲਾਂ ਦਾ ਜਵਾਬ ਦੇ ਦਿੱਤਾ ਤੇ ਹੁਣ ਮੈਂ ਆਪਣੀ ਰਾਏ ਜਿਹੜੀ ਹੈ ਜੀ ਉਹ ਬਣਾ ਰਿਹਾ ਜੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਉਹ ਸ਼ੋਅ ਜਾਰੀ ਰੱਖਦੇ ਆ ਤਾਂ ਪਹਿਲੀਆਂ ਨਜ਼ਰਾਂ ਦੇ ਵਿੱਚ ਇਹ ਲਾਭ ਵਾਲੇ ਅਹੁਦੇ ਦੇ ਕਾਨੂੰਨ ਦੀ ਉਲੰਘਣਾ ਦਾ ਕੋਈ ਕੇਸ ਜਿਹੜਾ ਜੀ ਉਹ ਨਹੀਂ ਬਣਦਾ। ਜਿਹੜੀ ਐਡਵੋਕੇਟ ਜਨਰਲ ਦੀ ਇਹ ਰਾਏ ਆ, ਇਹਦੇ ਨਾਲ ਲੰਮੇ ਜਿਹੜੇ ਆ ਜੀ ਇਹਦੇ ਪ੍ਰਭਾਵ ਵੀ ਪੈ ਸਕਦੇ ਨੇ, ਕਿਉਂਕਿ ਜਿਹੜੀਆਂ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਕੁਝ ਹੋਰ ਮੰਤਰੀਆਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈਂਦਾ। ਉਹ ਵੀ ਇਹ ਕਹਿ ਸਕਦੇ ਆ ਕਿ ਜੇ ਇੱਥੇ ਲਾਭ ਵਾਲਾ ਅਹੁਦਾ ਨਹੀਂ ਹੈਗਾ, ਇਹਨੂੰ ਲਾਭ ਦੇ ਵਿੱਚ ਨਹੀਂ ਗਿਣਿਆ ਜਾ ਰਿਹਾ, ਫਿਰ ਉਹਨਾਂ ਨੂੰ ਕਿਉਂ ਗਿਣਿਆ ਜਾ ਰਿਹਾ? ਕਿਉਂਕਿ ਤੁਹਾਨੂੰ ਪਤਾ ਡਿਸਟਿਲਰੀਆਂ ਤੇ ਦੂਜੇ ਤੀਜੇ ਬੜੇ ਸਾਰੇ ਕਾਰੋਬਾਰ ਨੇ ਇਹਨਾਂ ਮੰਤਰੀਆਂ ਦੇ, ਸੋ ਇਹ ਵੀ ਉਹਦਾ ਜਿਹੜਾ ਜੀ ਲਾਹਾ ਲੈ ਸਕਦੇ ਨੇ ਇਸ ਚੀਜ਼ ਦਾ। ਦੂਜੇ ਪਾਸੇ ਕਨਸੋਆਂ ਇਹ ਵੀ ਆ ਰਹੀਆਂ ਨੇ, ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਥੋੜਾ ਜਿਹੜਾ ਇਸ਼ਾਰਾ ਕੀਤਾ ਕਿ ਜੇ ਐਡਵੋਕੇਟ ਜਨਰਲ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਉਹ ਇਹਦੇ ਵਿੱਚ ਪਾਰਟੀਸਪੇਟ ਕਰ ਸਕਦੇ ਆ, ਉਹ ਕਰੀ ਜਾਣ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਦਾ ਮੰਤਰਾਲਾ ਜਿਹੜਾ ਜੀ ਉਹ ਬਦਲਿਆ ਜਾਊਗਾ। ਇਹ ਮੰਤਰਾਲਾ ਕਿਉਂ ਬਦਲਿਆ ਜਾਊਗਾ, ਇਹ ਥੋੜਾ ਜਿਹਾ ਜਿਹੜਾ ਜੀ ਉਹ ਸਵਾਲ ਹੈ ਕਿ ਕੀ ਇਸ ਸ਼ੋਅ ਦੇ ਨਾਲ ਇਹਦਾ ਕੀ ਰੀਜ਼ਨ ਹੈ। ਬਿਲਕੁਲ ਜੀ, ਬੜਾ ਕੁਛ ਹੋਊਗਾ ਹਜੇ ਵਿੱਚ ਪਤਾ ਨਹੀਂ ਕੀ ਖਿਚੜੀ ਪੱਕਣੀ ਹੈ। ਤੇ ਅੱਗੇ ਆਪਾਂ ਲੁਧਿਆਣੇ ਦੀ ਜੇ ਗੱਲ ਕਰੀਏ ਤੇ ਜਿਹੜੇ ਟ੍ਰੈਫਿਕ ਪੁਲਿਸ ਆਫਿਸਰ ਹੁੰਦੇ ਆ, ਉਹਨਾਂ ਨੇ ਪੂਰਾ ਦਿਨ ਹੀ ਸਟ੍ਰਾਈਕ ਕੀਤੀ ਰੱਖੀ, ਕੰਮ ਨਹੀਂ ਕੀਤਾ। ਐਕਚੁਅਲੀ ਜੀ ਜਦੋਂ ਕਿਤੇ ਕੋਈ ਕਾਰਵਾਈ ਕਰਨ ਦੀ ਗੱਲ ਹੁੰਦੀ ਹੈ ਨਾ, ਜੇ ਕੋਈ ਅਫਸਰ ਕਾਰਵਾਈ ਕਰਨੀ ਚਾਹੁੰਦਾ ਤੇ ਫਿਰ ਉਹਨੂੰ ਜਿਹੜਾ ਜੀ ਇਹ ਭੁਗਤਣਾ ਬਹੁਤ ਪੈਂਦਾ। ਇੱਕ ਸੰਜੀ DSP ਦਾਈਆ, ਉਹਨਾਂ ਨੇ ਬਾਦਲਾਂ ਦੀਆਂ ਬੱਸਾਂ ਦਾ ਚਲਾਨ ਕੱਟਤਾ ਸੀ ਰੋਂਗ ਸਾਈਡ ਤੋਂ ਆਉਂਦਿਆ, ਤੇ ਜਿਵੇਂ ਉਹਨਾਂ ਨੂੰ ਭੁਗਤਣਾ ਪਿਆ ਸੀ ਲੁਧਿਆਣੇ ਦੇ ਵਿੱਚ, ਉਹ ਸਭ ਨੂੰ ਪਤਾ ਜੀ, ਕਦੀ ਕਿਤੇ ਬਦਲੀ ਕਦੀ ਕਿਤੇ ਬਦਲੀ। ਲੁਧਿਆਣੇ ਦੇ ਨਵੇਂ ਪੁਲਿਸ ਕਮਿਸ਼ਨਰ ਜਿਹੜੇ ਲੱਗੇ ਨੇ, ਉਹਨਾਂ ਨੇ ਨਾਕੇ ਦੇ ਦੌਰਾਨ ਚਲਾਨ ਕੱਟਣ ਵਾਲੇ 3 ਪੁਲਿਸ ਜਿਹੜੇ ਕਰਮੀ ਸੀ ਉਹਨਾਂ ਨੂੰ ਜਬਰੀ ਰਿਟਾਇਰ ਕਰ ਦਿੱਤਾ ਜੀ। ਔਰ ਇਹਨਾਂ ਦਾ ਕਸੂਰ ਸਿਰਫ ਇਹ ਸੀਗਾ ਕਿ ਪੁਲਿਸ ਕਮਿਸ਼ਨਰ ਨੇ ਲੁਧਿਆਣਾ ਦਾ ਚਾਰਜ ਸੰਭਾਲਣ ਤੋਂ ਬਾਅਦ ਟ੍ਰੈਫਿਕ ਪੁਲਿਸ ਨੂੰ ਚਲਾਨ ਕੱਟਣ ਤੋਂ ਮਨਾ ਕੀਤਾ ਸੀਗਾ। ਇਹਦੇ ਬਾਵਜੂਦ ਇਹਨਾਂ ਟ੍ਰੈਫਿਕ ਮੁਲਾਜ਼ਮਾਂ ਨੇ ਚਲਾਨ ਜਿਹੜਾ ਜੀ ਉਹ ਕੱਟ ਦਿੱਤਾ। ਇਹਨਾਂ ਦੇ ਵਿੱਚੋਂ ਇੱਕ ਔਰਤ ਜਿਹੜੀ ਹੈ ਜੀ ਉਹ ਪੁਲਿਸ ਦੇ ਉੱਚ ਅਧਿਕਾਰੀ ਦੀ ਜਾਣਕਾਰ ਸੀ, ਜਿਹਦੇ ਕਰਕੇ ਜਿਹੜਾ ਜੀ ਇਹ ਪੁਲਿਸ ਵਾਲਿਆਂ ਨੂੰ ਭੁਗਤਣਾ ਪੈ ਗਿਆ ਤੇ ਉਹਨਾਂ ਦਾ ਚਲਾਨ ਕੱਟਣਾ ਇੰਨਾ ਮਹਿੰਗਾ ਉਹਨਾਂ ਨੂੰ ਪਿਆ ਕਿ ਉਹਨਾਂ ਨੂੰ ਜਬਰੀ ਰਿਟਾਇਰ ਕਰਤਾ। ਜਿਹੜੇ ਇਹ ਸਾਰੇ ਟ੍ਰੈਫਿਕ ਵਾਲੇ ਸੀਗੇ, ਉਹਨਾਂ ਨੇ ਸਾਰਿਆਂ ਨੇ ਜਿਹੜਾ ਜੀ ਕੱਲ ਕੋਈ ਕੰਮ ਨਹੀਂ ਕੀਤਾ ਤੇ ਜਿਹੜੀ ਟ੍ਰੈਫਿਕ ਸੀਗੀ ਜੀ ਇਹ ਬਿਲਕੁਲ ਬੁਰੇ ਤਰੀਕੇ ਦੇ ਨਾਲ ਚਰਮਰਾ ਗਈ ਪੂਰੇ ਲੁਧਿਆਣੇ ਦੇ ਵਿੱਚ। ਕਿਸੇ ਨਾਕੇ ਦੇ ਉੱਤੇ ਉਹਨਾਂ ਨੇ ਕੋਈ ਡਿਊਟੀ ਜਿਹੜੀ ਹੈ ਜੀ ਉਹ ਨਹੀਂ ਦਿੱਤੀ। ਇਹਨਾਂ ਦਾ ਇਹ ਕਹਿਣਾ ਸੀਗਾ ਕਿ ਜੇ ਟ੍ਰੈਫਿਕ ਸੁਚਾਰੂ ਢੰਗ ਦੇ ਨਾਲ ਚਲਾਉਣਾ ਹੈ ਤੇ ਉਹਨਾਂ ਨੂੰ ਕੁਝ ਸਖਤੀ ਕਰਨੀ ਪੈਂਦੀ ਹੈ। ਜਦੋਂ ਸਖਤੀ ਉਹ ਕਰਦੇ ਨੇ ਤੇ ਜਿਹੜੇ ਉੱਪਰਲੇ ਅਫਸਰ ਨੇ ਫਿਰ ਉਹਨਾਂ ਨੂੰ ਸਖਤੀ ਜਿਹੜੀ ਹੈ ਜੀ ਉਹ ਨਹੀਂ ਕਰਨ ਦਿੰਦੇ। ਸੋ ਇਹਦੇ ਕਰਕੇ ਇਹਨਾਂ ਨੇ ਜਿਹੜਾ ਜੀ ਪੂਰਾ ਦਿਨ ਕੰਮ ਨਹੀਂ ਕੀਤਾ। ਜਿਹੜੇ ਪੁਲਿਸ ਕਮਿਸ਼ਨਰ ਨੇ ਉਹ ਇਹ ਕਹਿੰਦੇ ਆ ਕਿ 1 ਮਹੀਨਾ ਚਲਾਨ ਨਾ ਕੱਟੇ ਜਾਣ ਦੇ ਉਹਨਾਂ ਨੇ ਹੁਕਮ ਕੀਤਾ ਸੀਗਾ। ਉਹਨਾਂ ਕਿਹਾ ਕਿ ਇੱਕ ਸਾਜ਼ਿਸ਼ ਦੇ ਤਹਿਤ ਨਾਕੇ ਦੌਰਾਨ ਚਲਾਨ ਜਿਹੜੇ ਉਹ ਕੱਟੇ ਗਏ। ਉਹਨਾਂ ਨੇ ਕਿਹਾ ਕਿ ਜਿਹੜੇ ਨਿਯਮ ਤੋੜਨ ਵਾਲੇ ਕਰਮੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਆ, ਅੱਗੋਂ ਇਹ ਜਿਹੜੀ ਹੈ ਜੀ ਉਹ ਜਾਰੀ ਰਹੂਗੀ। ਉਹ ਵੀ ਆਪਣੀ ਜਿਹੜੀ ਗੱਲ ਤੋਂ ਜੀ ਉਹ ਟਸ ਤੋਂ ਮਸ ਅਜੇ ਜਿਹੜੇ ਜੀ ਉਹ ਨਹੀਂ ਹੋ ਰਹੇ। ਇਹ ਜਿਹੜੇ ਸਮੁੱਚੇ ਟ੍ਰੈਫਿਕ ਕਰਮਚਾਰੀ ਨੇ ਤੇ ਸੀਨੀਅਰ ਅਫਸਰਾਂ ਦੇ ਵਿਚਾਲੇ ਇਹ ਇੱਕ ਕਿਸਮ ਦੇ ਨਾਲ ਮਸਲਾ ਖੜਾ ਹੋ ਗਿਆ ਲੁਧਿਆਣੇ ਦੇ ਵਿੱਚ ਜੀ। ਤੇ ਅੱਗੇ ਆਪਾਂ ਮਾਲਵੇ ਦੀ ਗੱਲ ਕਰਦੇ ਹਾਂ ਤੇ ਮਾਲਵੇ ਵਿੱਚ ਪੁਲਿਸ ਨੇ ਜਿਹੜੇ ਨਸ਼ਾ ਜ਼ੋਨ ਸੀਗੇ ਉਹਨਾਂ ਦੀ ਸ਼ਨਾਖਤ ਕਰਨੀ ਸ਼ੁਰੂ ਕੀਤੀ। ਐਕਚੁਅਲੀ ਜੀ ਅਜੇ ਜਿਹੜੀ STF ਹੈ ਉਹ ਤਾਂ ਹੋਂਦ ਦੇ ਵਿੱਚ ਆਉਣੀ ਆ। ਇਹ ਕਿਹਾ ਜਾ ਰਿਹਾ ਜੀ ਕਿ ਉਹਦੀ ਤਿਆਰੀ ਤਾਂ ਹੋ ਰਹੀ ਹੈ। ਜਿਹੜੇ ਹਰਪ੍ਰੀਤ ਸਿੰਘ ਸਿੱਧੂ ਹੋਰੀ ਇਸ STF ਦੀ ਅਗਵਾਈ ਕਰਨਗੇ
ਕੱਲ ਨੂੰ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਹੈ। ਹਾਲਾਂਕਿ ਕੱਲ ਨੂੰ ਕੋਈ ਕੰਮ ਤਾਂ ਹੋਣ ਦੇ ਆਸਾਰ ਨਹੀਂ ਹੈਗੇ, ਕਿਉਂਕਿ ਕੱਲ ਸਿਰਫ ਸਹੁੰ ਚੁਕਾਈ ਜਾਊਗੀ। ਅਗਲੇ ਫਿਰ 2 ਦਿਨ ਜਿਹੜਾ ਜੀ ਇਹ ਬੰਦ ਹੈ ਜਿਹੜੀ ਵਿਧਾਨ ਸਭਾ, ਉਸ ਤੋਂ ਬਾਅਦ ਇਹਦੇ 'ਚ ਕੰਮ ਹੋਊਗਾ। ਫਿਰ SDF ਨੂੰ ਮਨਜ਼ੂਰੀ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਉਹ ਤੋਂ ਪਹਿਲਾਂ ਜਿਹੜੇ ਮਾਲਵੇ ਦੇ ਖੇਤਰ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਨਸ਼ਾ ਜ਼ੋਨ ਦੀ ਸ਼ਨਾਖਤ ਜਿਹੜੀ ਹੈ ਜੀ ਉਹ ਕਰ ਰਹੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਹਰਿਆਣੇ ਤੇ ਰਾਜਸਥਾਨ ਦੇ ਕਈ ਟਿਕਾਣਿਆਂ ਦੀ ਵੀ ਸ਼ਨਾਖਤ ਜਿਹੜੀ ਆ ਉਹ ਕੀਤੀ ਗਈ ਆ। ਜਿਹੜੇ ਇਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਇਹਨਾਂ ਨਸ਼ੇ ਦੇ ਤਸਕਰਾਂ ਨੂੰ ਕਿ ਉਹ ਇਹ ਕੰਮਕਾਰ ਜਿਹੜਾ ਜੀ ਉਹ ਛੱਡਣ। ਉਸ ਤੋਂ ਬਾਅਦ ਛਾਪੇਮਾਰੀ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਜਾਊਗੀ। ਬਠਿੰਡਾ ਜ਼ੋਨ ਦੇ ਵਿੱਚ 7 ਜ਼ਿਲ੍ਹੇ ਪੈਂਦੇ ਆ ਜਿੱਥੇ ਜ਼ਿਆਦਾ ਜਿਹੜੀ ਵਿਕਰੀ ਹੈ ਜੀ ਉਹ ਰਵਾਇਤੀ ਨਸ਼ਿਆਂ ਦੀ ਆ, ਜਿਹਦੇ ਵਿੱਚ ਡੋਡੇ, ਭੁੱਕੀ ਤੇ ਅਫੀਮ ਜਿਹੜੀ ਹੈ ਜੀ ਉਹ ਸ਼ਾਮਲ ਹੈ। ਡੱਬ ਵਾਲੀ ਤੋਂ ਜਿਹੜੇ ਅੱਜ ਕੱਲ੍ਹ ਦੇ ਨਵੇਂ ਨਸ਼ੇ ਨੇ ਉਹਨਾਂ ਦੀ ਸਪਲਾਈ ਹੁੰਦੀ ਆ। ਹਰਿਆਣੇ 'ਚੋਂ ਅਫੀਮ ਦੀ ਜ਼ਿਆਦਾ ਸਪਲਾਈ ਹੁੰਦੀ ਆ। ਰਾਜਸਥਾਨ ਤੋਂ ਭੁੱਕੀ ਜਿਹੜੀ ਹੈ ਜੀ ਉਹ ਜ਼ਿਆਦਾ ਸਪਲਾਈ ਹੁੰਦੀ ਹੈ। ਇਹ ਕਿਹਾ ਗਿਆ ਜੀ ਕਿ ਇਹ ਜਿਹੜੇ ਨਸ਼ੇ ਲਿਆਉਣ ਵਾਲੇ ਤਸਕਰ ਨੇ ਉਹਨਾਂ ਸਾਰਿਆਂ ਦੀ ਸ਼ਨਾਖਤ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਸ਼ਨਾਖਤ ਤਾਂ ਵੈਸੇ ਕੀ ਕਰਨੀ, ਪੁਲਿਸ ਨੂੰ ਸਭ ਨੂੰ ਪਤਾ ਹੁੰਦਾ ਕਿ ਕਿਹੜੇ ਵਰਤਦੇ ਨੇ। ਇਸ ਤੋਂ ਇਲਾਵਾ ਮੈਡੀਕਲ ਸਟੋਰਾਂ ਨੂੰ ਦੀ ਵੀ ਸ਼ਨਾਖਤ ਜਿਹੜੀ ਹੈ ਜੀ ਉਹ ਕੀਤੀ ਗਈ ਹੈ, ਜਿਹੜੇ ਕਿ ਬਦਨਾਮ ਨੇ ਮੈਡੀਕਲ ਨਸ਼ਿਆਂ ਦੇ ਵਾਸਤੇ। ਇਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੈ ਜੀ ਅਗਲੇ ਕੁਝ ਘੰਟਿਆਂ ਦੇ ਦੌਰਾਨ ਸਟਾਰਟ ਹੋ ਸਕਦੀ ਹੈ। ਅਸਲ ਦੇ ਵਿੱਚ ਸਵਾਲ ਜਿਹੜਾ ਨਾ ਜੀ ਉਹ ਇੱਥੇ ਇਹ ਹੈਗਾ ਕਿ ਜਿਹੜੇ ਰਵਾਇਤੀ ਨਸ਼ੇ ਨੇ ਉਹ ਚਾਹੇ ਡੋਡੇ ਆ, ਭੁੱਕੀ ਆ ਤੇ ਅਫੀਮ ਹੈ, ਉਹਦੇ ਨਾਲ ਇੰਨੇ ਲੋਕ ਮਰਦੇ ਨਹੀਂਗੇ ਜਿੰਨੇ ਚਿੱਟੇ ਤੇ ਸਿੰਥੈਟਿਕ ਡਰੱਗ ਦੇ ਨਾਲ ਜਿਹੜਾ ਜੀ ਉਹ ਮਰਦੇ ਨੇ। ਜਦੋਂ 14 ਦੇ ਵਿੱਚ ਜਿਹੜੇ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਉਦੋਂ ਬਾਅਦ ਇੱਕਦਮ ਸਖਤੀ ਕੀਤੀ ਗਈ ਸੀਗੀ, ਤਾਂ ਉਦੋਂ ਇਹਦੇ ਵਿੱਚੋਂ ਕੁਝ ਨਿਕਲਿਆ ਨਹੀਂ ਸੀਗਾ। ਜਿਹੜੇ ਮਾੜੇ ਮੋਟੇ ਸੀਗੇ ਜੀ ਉਹ ਫੜ ਕੇ ਖਾਨਾ ਪੂਰਤੀ ਕਰਤੀ ਗਈ, ਜਿਹੜੇ ਖਾਣ ਵਾਲੇ ਸੀ ਉਹ ਚੁੱਕ ਕੇ ਅੰਦਰ ਜਿਹੜੇ ਉਹ ਦੇ ਦਿੱਤੇ, ਜਿਹਦੇ ਕਰਕੇ ਕੋਈ ਸੁਧਾਰ ਨਹੀਂ ਸੀ ਹੋਇਆ। ਹੁਣ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕਮਿਟਮੈਂਟ ਹੈ 4 ਹਫ਼ਤਿਆਂ ਵਾਲੀ, ਤਾਂ ਵੇਖਣਾ ਇਹ ਹੋਊਗਾ ਕਿ ਜਿਹੜੇ ਇਹ ਆਫੀਸਰ ਨੇ ਜੀ ਇਹ ਕਿੰਨੇ ਕੁ ਸੁਹਿਰਦ ਇਹਦੇ ਵਾਸਤੇ ਹੁੰਦੇ ਆ। ਜਿਹੜਾ ਅਸਲ ਦੇ ਵਿੱਚ ਜਿਹੜੀ ਸਮੱਸਿਆ ਹੈ ਚਿੱਟੇ ਦੀ ਤੇ ਸਿੰਥੈਟਿਕ ਡਰੱਗ ਦੀ, ਉਹਦੇ ਵਾਸਤੇ ਜੀ। ਪਰ ਦੇਖੋ ਜਿਹੜੇ ਵਾਅਦੇ ਕੀਤੇ ਆ ਕੀ ਕਰਦੇ ਆਣ ਕੇ, ਤੇ ਅੱਗੇ ਅਖੀਰ ਦੇ ਵਿੱਚ ਮੇਰਾ ਸਵਾਲ ਆ ਕਿ ਇੱਕ ਅਕਾਲੀ ਦਲ ਦੇ ਸਟਾਰ ਪ੍ਰਚਾਰਕ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਇਆ। ਬੜਾ ਚਰਚਿਤ ਹੋਇਆ ਸੀਗਾ ਜੀ ਚੋਣਾਂ ਦੇ ਦੌਰਾਨ। ਜਰਮਨਜੀਤ ਸਿੰਘ ਫੇਸਬੁੱਕ ਦੇ ਉੱਤੇ ਸ਼ਰਤ ਲਾਉਂਦਾ ਸੀਗਾ ਜੀ 5 ਕਰੋੜ ਰੁਪਏ ਦੀ। ਕਹਿੰਦਾ ਸੀਗਾ ਕਿ ਅਕਾਲੀ ਸਰਕਾਰ ਜਿਹੜੀ ਹੈ ਜੀ ਉਹ ਵਾਪਸ ਆ ਰਹੀ ਹੈ ਤੇ 5 ਕਰੋੜ ਰੁਪਏ ਦੀ ਮੇਰੇ ਨਾਲ ਸ਼ਰਤ ਲਾ ਲਓ। ਕਹਿੰਦਾ ਜੀ ਮੈਂ ਆਪਣੀ ਪ੍ਰਾਪਰਟੀ, ਆਪਣੀ ਜ਼ਮੀਨ ਜਿਹੜੀ ਹੈ ਜੀ ਉਹ ਵੇਚ ਕੇ ਇਹ ਸ਼ਰਤ ਪੂਰੀ ਕਰੂੰਗਾ। ਜੋ ਨਤੀਜੇ ਆਏ ਉਸ ਤੋਂ ਬਾਅਦ ਜਰਮਨਜੀਤ ਜਿਹੜਾ ਸੀਗਾ ਜੀ ਉਹ ਰੂਪੋਸ਼ ਸੀਗਾ, ਲੱਭ ਨਹੀਂ ਸੀ ਰਿਹਾ। ਹੁਣ ਲੱਭ ਗਿਆ, ਪਰ ਲੱਭਿਆ ਫਰੀਦਕੋਟ ਦੀ ਪੁਲਿਸ ਨੂੰ ਆ, ਔਰ ਉਹਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਨਜਾਇਜ਼ ਹਥਿਆਰ ਜਿਹੜੇ ਆ ਜੀ ਜਰਮਨਜੀਤ ਕੋਲੋਂ ਮਿਲੇ ਆ। ਇੱਕ ਦੇਸੀ ਪਿਸਤੌਲ 12 ਬੋਰ ਦਾ, ਇੱਕ 315 ਬੋਰ ਦਾ ਪਿਸਤੌਲ, ਰਿਵਾਲਵਰ, ਇੱਕ 12 ਬੋਰ ਦੀ ਦਨਾਲੀ, ਕਾਰਤੂਸ, ਕਾਪਾ, ਕਿਰਚ ਜਿਹੜੀ ਹੈ ਜੀ ਇਹ ਬਰਾਮਦ ਕੀਤੀ ਗਈ ਆ। ਜਿਹੜੀ ਪੁਲਿਸ ਆ ਉਹ ਦਾਅਵਾ ਕਰਦੀ ਆ ਕਿ ਜਰਮਨਜੀਤ ਸਿੰਘ ਦੇ ਇੱਕ ਗੈਂਗਸਟਰ ਆ ਜੀ ਮੁੰਨਾ ਨੇਪਾਲੀ, ਉਹਦੇ ਨਾਲ ਨੇੜਲੇ ਸੰਬੰਧ ਨੇ। ਇਹ ਲੋਕ ਜਿਹੜੇ ਨੇ ਜੀ ਅਗਵਾ ਕਰਕੇ, ਕਿਡਨੈਪ ਕਰਕੇ ਫਰੋਤੀ ਲੈਣ ਦਾ ਜਿਹੜਾ ਜੀ ਉਹ ਕੰਮ ਕਰਦੇ ਨੇ, ਔਰ ਅੱਜ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਜਿਹੜਾ ਜੀ ਉਹ ਪੁਲਿਸ ਨੇ ਲੈਣਾ। ਸੋ ਇਹ ਸ਼ਰਤਾਂ 5 ਕਰੋੜ ਰੁਪਏ ਦੀਆਂ ਕਿਹੜੇ ਸਿਰ ਤੇ ਜਿਹੜਾ ਉਹ ਲਾਉਂਦਾ ਸੀਗਾ, ਮੇਰਾ ਖਿਆਲ ਉਹ ਹੁਣ ਲੋਕਾਂ ਦੇ ਸਾਹਮਣੇ ਗੱਲ ਆਈ ਹੈ ਜੀ। ਇਹ ਅਕਾਲੀ ਦਲ ਦਾ ਸਟਾਰ ਪ੍ਰਚਾਰਕ ਸੀਗਾ ਜੀ ਚੋਣਾਂ ਦੇ ਦੌਰਾਨ ਸੋਸ਼ਲ ਮੀਡੀਆ ਤੇ ਖਾਸ ਤੌਰ ਤੇ। ਬਿਲਕੁਲ ਜੀ, ਇੰਨੀ ਵੱਡੀ ਸ਼ਰਤ ਤੱਕ ਵੱਡਾ ਬੰਦਾ ਹੀ ਲਾ ਸਕਦਾ। ਅਖੀਰ ਵਿੱਚ ਆਜ਼ਨਾਮਾ ਕਿ ਕਰਨਾ ਚੈੱਕ ਪ੍ਰਦੂਸ਼ਣ ਸੀ ਸ਼ੁਰੂ ਕੀਤਾ, ਥਾਂ ਥਾਂ ਘੁਮਾਈ ਗਈ ਟੀਮ ਬੇਲੀ। ਕਰਨਾ ਚੈੱਕ ਪ੍ਰਦੂਸ਼ਣ ਸੀ ਸ਼ੁਰੂ ਕੀਤਾ, ਥਾਂ ਥਾਂ ਘੁਮਾਈ ਗਈ ਟੀਮ ਬੇਲੀ। ਕਿਤੇ ਪਹਿਲੀ ਸਕੀਮ ਸੀ ਚੈੱਕ ਕੀਤੀ, ਕਿਧਰੇ ਦੇਣੀ ਸੀ ਨਵੀਂ ਸਕੀਮ ਬੇਲੀ। ਕਈ ਥਾਈਂ ਸੀ ਗਾਰੇ ਦੇ ਵਾਂਗ ਪਾਣੀ, ਫਸੀ ਜਾਂਦੀ ਸੀ ਸੁੱਟਿਆ ਢੀਮ ਬੇਲੀ। ਹਰਦੁਆਰ ਦੇ ਤੀਕਰ ਜਦ ਟੀਮ ਪੁੱਜੀ, ਸ਼ਰਧਾ ਵੇਖ ਲਈ ਬੜੀ ਅਸੀਮ ਬੇਲੀ। ਕੀਤਾ ਪਾਣੀ ਸੀ ਚੈੱਕ ਤਾਂ ਚੀਕ ਨਿਕਲੀ, ਗੰਗਾ ਮਾਈ ਦੇ ਇਹ ਕੀ ਨਾਲ ਹੋਇਆ। ਕੀਤਾ ਪਾਣੀ ਸੀ ਚੈੱਕ ਤਾਂ ਚੀਕ ਨਿਕਲੀ, ਗੰਗਾ ਮਾਈ ਦੇ ਇਹ ਕੀ ਨਾਲ ਹੋਇਆ। ਸ਼ਰਧਾਵਾਨ ਸੀ ਸੁੱਟ ਰਹੇ ਗੰਦ ਬਾਹਲਾ, ਗੰਗਾ ਜਲ ਦਾ ਬੁਰਾ ਸੀ ਹਾਲ ਹੋਇਆ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਜਿਸ ਤਰ੍ਹਾਂ ਤੋਂ ਇਸੇ ਦੇ ਨਾਲ ਸਾਡਾ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।